सत श्री अकाल, नमस्कार ते आदाब। मैं हाँ हरजिंद कौर मांगट ते तुसीं देख रहे हो इंडोज टीवी। स्वागत है जी सारिਆਂ ਦਾ। डेली बुलेटिन की शुरुआत करते हैं जी। साडे नाल जुड़ चुके ने सीनियर जर्नलिस्ट मिंटू बराड़ जो कि इस समय एडिलेड मौजूद ने ते फोन लाइन ते साडे नाल मौजूद ने। साडे नाल गल्लां बातां करनगे पंजाबीयत दे बारे, क्योंकि ये मकबूल ने, इन्हां दा मोह है। मिंटू बराड़ जी, बहुत बहुत स्वागत है तुहाडा इंडोज टीवी ते। बहुत बहुत मेहरबानी हरजिंद जी ते सारे ही इंडोज देखने वाले दर्शकों नूं भी प्यार भरी सत श्री अकाल। उम्मीद है जी चढ़दी कला च होणगे सारे। तुसी जिद्दां कहा जी मेरा मोह आ पंजाबी नाल, मैं तां ही कहना हुन्ना भी हर उस बच्चे दा मोह होना चाहिदा जिहदी मां बोली पंजाबी है, जिहदी मां पंजाबण आ, जिहने गुड़ती दे विच पंजाबी बोली दित्ती है। सो वक्री गल आ, मोह तां तकरीबन हैगे ही आ, इह च कोई दो राय नहीं है। पर वक्री इह गल आ जांदी है भी हालात बहुत सारे बदल जांदे कि यारी हालातां कारण इहो जिहा माहौल आ जांदा भी सानू अपनी मां बोली तो पासे करन दे ਜਿਹੜੇ ਯਤਨ ਕਿਤੇ ਬਗਾਨਿਆਂ ਬੰਨਿਓ ਤੇ ਕਿਤੇ ਆਪਦੇ ਬੰਨਿਓ ਹੋ ਜਾਂਦੇ ਆ। ਪਰ ਬਗਾਨਿਆਂ ਦੇ ਯਤਨ ਆ ਜਿਹੜੇ ਉਹਨਾਂ ਨੂੰ ਅਸੀਂ ਬਰਦਾਸ਼ਤ ਕਰ ਸਕਦੇ ਆ, ਉਹਨਾਂ ਨਾਲ ਅਸੀਂ ਲੜ ਸਕਦੇ ਆ, ਪਰ ਜਦੋਂ ਆਪਣੇ ਕਿਸੇ ਢੰਗ ਨਾਲ ਸਾਡੇ ਨਾਲ ਧੱਕਾ ਕਰਨ ਲੱਗ ਜਾਂਦਾ ਉਦੋਂ ਬਹੁਤ ਦਿਲ ਦੁਖਦਾ। जी बिल्कुल, मरदमशुमारी की गल करांगे मिंटू बराड़ जी। 10 अगस्त ਨੂੰ होण जा रही है ਸੈਂਸਸ ਜਿਹਨੂੰ ਕਹਿੰਦੇ ਆ ਇੰਗਲਿਸ਼ ਦੇ ਵਿੱਚ, ਤੇ 5 ਸਾਲਾਂ ਬਾਅਦ ਇਹ ਸੁਭਾਗਾ ਮੌਕਾ ਸਾਨੂੰ ਪ੍ਰਾਪਤ ਹੋ ਰਿਹਾ ਕਿ ਕਿਸ ਤਰੀਕੇ ਦੇ ਨਾਲ ਅਸੀਂ ਆਪਣੀ ਬੋਲੀ, ਆਪਣਾ ਧਰਮ ਤੇ ਆਪਣੀਆਂ ਸਾਰੀਆਂ ਜੋ ਜਾਣਕਾਰੀਆਂ ਹੈਗੀਆਂ ਭਰ ਕੇ ਆਪਣੇ ਲਈ ਕੁਝ ਅਜਿਹਾ ਟੀਚਾ ਜਿਹੜਾ ਸਰਕਾਰ ਵੱਲੋਂ ਦਿੱਤਾ ਜਾਣਾ ਉਹ ਸੁੱਖ ਸਹੂਲਤਾਂ ਲੈ ਸਕੀਏ। ਪਰ ਗੱਲ ਕਰਨੀ ਬਣਦੀ ਹੈ ਜੀ, ਤੁਹਾਨੂੰ ਖਾਸ ਕਰਕੇ ਅੱਜ ਦੀ ਜਿਹੜੀ ਸਾਡੀ ਮੁਲਾਕਾਤ, ਸਾਡਾ ਅੱਜ ਦੀ ਫੋਨ ਕਾਲ ਤੁਹਾਨੂੰ ਜੋੜਿਆ ਹੈ। ਅੱਜ ਬਿਲਕੁਲ ਪੰਜਾਬੀ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਲੋਕੀ ਕਹਿੰਦੇ ਨੇ ਕਿ ਇੰਗਲਿਸ਼, ਖਾਸ ਕਰਕੇ ਇੰਗਲਿਸ਼ ਜਿਹੜੀ ਲੈਂਗੁਏਜ ਬਾਹਰ ਦੀ ਹੈ ਕਿ ਬਹੁਤ ਜ਼ਰੂਰੀ ਹੈ। ਬਿਲਕੁਲ ਮੰਨਦੇ ਹਾਂ ਜੀ, ਬਹੁਤ ਜ਼ਰੂਰੀ ਹੈ। ਪਰ ਜਦੋਂ ਅਸੀਂ ਪੰਜਾਬੀ ਸਿਖਾਉਣਾ ਬੱਚੇ ਨੂੰ ਸ਼ੁਰੂ ਕਰਦੇ ਹਾਂ ਤਾਂ ਸਾਨੂੰ ਕਿਉਂ ਨਹੀਂ ਪੰਜਾਬੀ 'ਚ ਗੱਲ ਕਰਨੀ ਚਾਹੀਦੀ? ਕਿਉਂਕਿ ਮਾਂ-ਬਾਪ ਜਦੋਂ ਬੱਚਾ ਸਕੂਲ ਜਾਣ ਲੱਗ ਜਾਂਦਾ ਉਹ ਸੁਭਾਵਿਕ ਹੀ ਆ ਕਿ ਉਹ ਇੰਗਲਿਸ਼ ਬੋਲੇਗਾ, ਪਰ ਜਦੋਂ ਅਸੀਂ ਸਾਹਮਣਿਓਂ ਉਹਨੂੰ ਇੰਗਲਿਸ਼ 'ਚ ਜਵਾਬ ਦੇਵਾਂਗੇ ਤਾਂ ਵੱਡੇ ਹੋ ਕੇ ਉਹ ਓਬਵੀਅਸਲੀ ਇੰਗਲਿਸ਼ ਬੋਲੂਗਾ, ਤਾਂ ਉਹ ਕਿਤੇ ਨਾ ਕਿਤੇ ਸਾਡਾ ਫਿਰ ਤਰਾਸ਼ਦੀ ਰਹਿ ਜਾਂਦੀ ਹੈ ਕਿ ਸਾਡਾ ਮੁੰਡਾ ਤਾਂ, ਸਾਡੀ ਕੁੜੀ ਤਾਂ ਇੰਗਲਿਸ਼ ਹੀ ਬੋਲੀ ਜਾਂਦਾ, ਇਹਨੂੰ ਤਾਂ ਪੰਜਾਬੀ ਆਉਂਦੀ ਹੋਈ ਨਹੀਂ। बिल्कुल जी बिल्कुल। अज जिहड़े मसले दो हो गए ते दोने असल च चलणगे नाल नाल ही, असीं दोनां ते जिक्र गल्लां करनियां पैणीਆਂ। आपां पहिलां तां मरदमशुमारी दी जे गल करिए ਤਾਂ ਆਪਣੇ ਇੰਡੀਆ ਦੇ ਵਿੱਚ ਤਕਰੀਬਨ 11 ਸਾਲਾਂ ਬਾਅਦ ਮਰਦਮਸ਼ੁਮਾਰੀ ਹੁੰਦੀ ਹੈ ਤੇ ਪਰ ਇੱਥੇ 5 ਸਾਲਾਂ ਬਾਅਦ ਜਿਹੜੀ ਮਰਦਮਸ਼ੁਮਾਰੀ ਹੁੰਦੀ ਆ। ਅਸੀਂ ਆਪਦੀ ਸੁਰਤ ਦੇ ਵਿੱਚ ਇੰਡੀਆ 'ਚ 2 ਜਾਂ 3 ਮਰਦਮਸ਼ੁਮਾਰੀਆਂ ਦੇਖੀਆਂ, ਪਰ ਆਸਟ੍ਰੇਲੀਆ ਆ ਕੇ ਦੇਖਿਆ ਜਾਵੇ ਤਾਂ ਇਹ ਮੇਰੀ ਤੀਜੀ ਮਰਦਮਸ਼ੁਮਾਰੀ ਆ ਗਈ ਜੀ। ਤਾਂ ਤੀਜੀ ਮਰਦਮਸ਼ੁਮਾਰੀ ਦੇ ਵਿੱਚ ਅਸੀਂ ਜੇ ਗੱਲ ਕਰੀਏ ਤਾਂ ਇਹ 10 ਅਗਸਤ ਨੂੰ ਜਿਵੇਂ ਦੱਸਿਆ ਹੋ ਰਹੀ ਆ, ਤੇ ਇਹਦਾ ਜਿਹੜਾ ਮੇਨ ਆ, ਪਹਿਲਾਂ ਆਪਾਂ ਜਾਣਕਾਰੀ ਇਹ ਦੇ ਦਈਏ ਵੀ ਮੇਨ ਇਹਦਾ ਫੰਡਾ ਇਹ ਹੈ ਜੀ ਵੀ 10 ਤਰੀਕ ਦੀ ਰਾਤ ਤੇ 12 ਵਜੇ ਤੱਕ ਜੋ ਵੀ ਜਿੱਥੇ ਹੈ ਬਸ ਉਹ ਸੱਚ ਬਿਆਨ ਕਰਨਾ। ਤੇ ਕਰਨਾ ਕਿੱਥੇ ਆ? ਤੁਹਾਡੇ ਘਰੇ ਡਾਕ ਰਾਹੀਂ ਪੇਪਰ ਆ ਜਾਣਗੇ। ਜੇ ਤੁਸੀਂ ਉਹ ਪੇਪਰਾਂ ਨੂੰ ਭਰ ਕੇ ਭੇਜਣਾ ਚਾਹੁੰਦੇ ਹੋ, ਤੁਸੀਂ ਉਹਦੇ ਤੇ ਐਡਰੈਸ ਦਿੱਤੇ ਤੇ ਵਾਪਸੀ ਲਿਫਾਫਾ ਹੋਊਗਾ, ਉਹਦੇ 'ਚ ਭੇਜ ਸਕਦੇ ਹੋ। ਬਹੁਤ ਸਾਰੇ ਲੋਕ ਪ੍ਰੈਫਰ ਕਰਨਗੇ ਆਨਲਾਈਨ ਭਰਨ ਨੂੰ, ਤਾਂ ਆਨਲਾਈਨ ਉਹਦੇ ਵਿੱਚ ਇੱਕ ਕੋਡ ਹੋਊਗਾ, ਜੋ ਤੁਸੀਂ ਉਹ ਕੋਡ ਤੋਂ ਲੌਗਇਨ ਕਰੋਗੇ ਆਪਣੇ ਅਕਾਊਂਟ 'ਚ ਤੇ ਤੁਸੀਂ ਉੱਥੇ ਭਰ ਸਕਦੇ ਹੋ। ਬਸ ਮੇਕ ਸ਼ੋਰ ਇੰਨਾ ਕਰਨਾ ਵੀ ਉਹਦੇ 'ਚ ਕੋਈ ਵੀ ਲਗਤਾ ਨਹੀਂ ਲਾਉਣਾ, ਅੰਦਾਜ਼ਾ ਨਹੀਂ ਲਾਉਣਾ। ਮੰਨ ਲਓ ਇੱਕ ਬੰਦਾ ਇਸ ਟਾਈਮ ਵਿਕਟੋਰੀਆ 'ਚ ਆ ਤੇ ਮੈਂ ਸਾਊਥ ਆਸਟ੍ਰੇਲੀਆ 'ਚ ਰਹਿ ਰਿਹਾ ਤੇ ਮੈਨੂੰ ਪਤਾ ਉਹ ਕੱਲ ਨੂੰ ਆ ਜਾਣਾ 7 ਵਜੇ ਨੂੰ, ਤੇ ਮੈਂ ਉਹਨੂੰ ਇੱਥੇ ਨਹੀਂ ਗਿਣਨਾ, ਮੈਂ ਉਹਨੂੰ ਜਿੱਥੇ ਉੱਥੇ ਹੀ ਗਿਣਨਾ, ਮੈਂ ਉਹਨਾਂ ਨਹੀਂ ਗਿਣਨਾ ਜਿੱਥੇ ਉਹ ਆ, ਉਹਨੂੰ ਮੈਂ ਆਪਣੇ ਖਾਤੇ 'ਚ ਨਹੀਂ ਪਾਉਣਾ। ਜਿਹੜੇ ਉਹ ਛੱਤ ਹੇਠ ਆ ਤੇ ਉਹਨੂੰ ਉੱਥੇ ਹੀ ਗਿਣਨਾ। ਇਹ ਇੱਕ ਮੇਨ ਜਿਹੜਾ ਮਰਦਮਸ਼ੁਮਾਰੀ ਦਾ ਕੰਮ। ਤੇ ਮਰਦਮਸ਼ੁਮਾਰੀ ਸਾਰੀ ਦੁਨੀਆ ਨੂੰ ਪਤਾ ਵੀ ਜਦੋਂ ਇਹ ਸ਼ੁਰੂ ਹੋਈ ਆ, ਇਹਦਾ ਮੇਨ ਕਾਰਨ ਇਹ ਸੀ ਵੀ ਇਹਦੇ ਨਾਲ ਕੀ ਆ ਵੀ ਸਰਕਾਰਾਂ ਕੋਲ ਇੱਕ ਜੈਨੂਨ ਜ਼ਮੀਨੀ ਪੱਧਰ ਦੇ ਅੰਕੜੇ ਆ ਜਾਂਦੇ ਆ, ਤੇ ਉਹਨਾਂ ਅੰਕੜਿਆਂ ਦੇ ਤਹਿਤ ਫਿਰ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ, ਬਹੁਤ ਸਾਰੀਆਂ ਸਕੀਮਾਂ ਬਣਾਈਆਂ ਜਾਂਦੀਆਂ, ਬਹੁਤ ਸਾਰੀਆਂ ਪਲਾਨਿੰਗਸ ਹੁੰਦੀਆਂ ਜਿਹੜੀਆਂ ਆਉਣ ਵਾਲੇ ਨੈਕਸਟ 5 ਸਾਲਾਂ 'ਚ ਬਣਾਉਣੀਆਂ ਹੁੰਦੀਆਂ। ਹੁਣ ਸਾਡੇ ਲੋਕ ਕਈ ਵਾਰੀ ਨਾ ਇਸ ਨੂੰ ਬੜਾ ਲਾਈਟਲੀ ਲੈ ਲੈਂਦੇ ਆ, ਬਹੁਤ ਛੋਟੇ ਦਾ ਸੋਚ ਲੈਂਦੇ ਆ, ਤੇ ਏਦਾਂ ਨਹੀਂ ਸੋਚਣਾ ਚਾਹੀਦਾ। ਸਾਨੂੰ ਅੰਕੜਿਆਂ ਦੇ ਵਿੱਚ ਜਿੰਨਾ ਚਿਰ ਅਸੀਂ ਨਹੀਂ ਆਉਂਦੇ ਉਹਨਾਂ ਚਿਰ ਅਸੀਂ ਕਿਤੇ ਨਹੀਂ ਆਉਂਦੇ। ਹੁਣ ਕਈ ਵਾਰੀ ਕੀ ਹੁੰਦਾ, ਸਰਕਾਰਾਂ ਨਾ ਵੱਡੇ ਪੱਧਰ ਤੇ ਦੇਖਦੀਆਂ। ਹੁਣ ਮੈਨੂੰ ਪਿੱਛੇ ਜੇ ਕਿਸੇ ਨੇ ਕਿਸਾਨ ਅੰਦੋਲਨ ਬਾਰੇ ਪੁੱਛ ਲਿਆ ਵੀ ਕਿਸਾਨ ਅੰਦੋਲਨ, ਮੈਂ ਕਿਹਾ ਦੇਖੋ ਜੀ ਕੁਝ ਚੀਜ਼ਾਂ ਦੀ ਸੱਚਾਈ ਹੁੰਦੀ ਹੈ ਵੀ ਕਹਿੰਦੇ ਜਮਾ ਕਿਉਂ ਨਹੀਂ ਗੋਲ ਰਿਹਾ ਮੋਦੀ ਇਹ ਉਹ। ਮੈਂ ਕਿਹਾ ਦੇਖੋ ਮਸਲਾ ਬਹੁਤ ਵੱਡਾ, ਮੰਨਣਾ ਬਹੁਤ ਸਾਰੀ ਦੁਨੀਆ ਦੇ ਨਾਲ ਜੁੜੀ ਆ। ਪਰ ਜੇ ਕਹੀਏ ਦਿੱਲੀ 'ਚ ਜੇ 5 ਲੱਖ ਬੰਦਾ ਬੈਠਾ, ਜੇ ਉਹ 5 ਲੱਖ ਬੰਦੇ ਨੂੰ ਪ੍ਰਧਾਨ ਮੰਤਰੀ ਦੇਸ਼ ਦਾ ਬਹੁਤ ਵੱਡਾ ਦੇਖੂਗਾ, ਇਹ ਤਾਂ ਪ੍ਰਧਾਨ ਮੰਤਰੀ ਜਾਂ ਤਾਂ ਉਹਦੇ 'ਚ ਬਹੁਤ ਜ਼ਿਆਦਾ ਇਨਸਾਨੀਅਤ ਆ ਤੇ ਉਹਨੂੰ ਆਪਦੀ ਇੱਕ ਪਰਜਾ ਦੇ ਇੱਕ ਬੰਦੇ ਦਾ ਵੀ ਦਰਦ ਮਹਿਸੂਸ ਹੋਊਗਾ ਤਾਂ ਦੇਖੂਗਾ, ਤੇ ਨਹੀਂ ਉਹਦੇ ਕੋਲੇ ਬੜਾ ਵੱਡਾ ਇੱਕ ਬਹਾਨਾ
ਆਖੂਆ ਜੀ 135 ਕਰੋੜ ਆਬਾਦੀ ਆ, ਉਹ ਚੋਂ 5 ਲੱਖ ਬੈਠੇ ਆ, ਦੱਸੋ ਜੀ ਕਿੰਨੇ % ਹੋਏ। ਸੋ ਉਹ ਕਹੂਗਾ ਜੀ ਬਹੁਮਤ ਤਾਂ ਫਿਰ ਉਹਦੇ ਕਿੰਨੀ ਹੋ ਗਿਆ। ਸੋ ਇਸ ਕਰਕੇ ਅੰਕੜੇ ਮਾਇਨੇ ਰੱਖਦੇ ਆ ਕਿਸੇ ਗੱਲ ਤੇ ਜਾ ਕੇ ਸਰਕਾਰ ਕੋਲੇ ਜੀ। ਸੋ ਇਹਨਾਂ ਅੰਕੜਿਆਂ ਨੂੰ ਜੇ ਤੁਸੀਂ ਦਰੁਸਤ ਕਰਨਾ ਤਾਂ ਤੁਹਾਨੂੰ ਇਹ ਸੈਂਸਸ 'ਚ ਹਿੱਸਾ ਲੈਣਾ ਪੈਣਾ। ਜਦੋਂ ਤੁਸੀਂ ਹਿੱਸਾ ਲੈ ਲਿਆ ਉਦੋਂ ਬਾਅਦ ਜਿਹੜੀ ਮੇਨ ਸਮੱਸਿਆ ਜਾਂ ਅਸੀਂ ਕਿਉਂ ਕਰਲਾ ਰਹੇ ਹਾਂ, ਪੰਜਾਬੀ ਮੀਡੀਆ ਜਾਂ ਪੰਜਾਬੀ ਮਿੱਤਰ ਪਿਆਰੇ ਪਿਛਲੇ 2 ਮਹੀਨਿਆਂ ਤੋਂ ਕਰਲਾਉਣਾ ਸ਼ੁਰੂ ਹੋਇਆ ਵੀ ਭਾਈ ਮਰਦਮਸ਼ੁਮਾਰੀ 'ਚ ਅੰਕੜੇ ਸਹੀ ਭਰਿਓ। ਉਹਦਾ ਕਾਰਨ ਸਾਡੀ ਮਾਂ ਬੋਲੀ ਤੇ ਸਾਡੇ ਆਪੋ ਆਪਣੇ ਧਰਮ ਨੂੰ ਬਚਾਉਣਾ। ਜੀ ਜੀ। ਸੋ ਇਹ ਬਹੁਤ ਵੱਡੀ ਚੀਜ਼ ਆ। ਜੇ ਅਸੀਂ ਇਹਨੂੰ ਆਪਣੀ ਮਾਂ ਬੋਲੀ ਦੇ ਵਿੱਚ ਜੋ ਫਾਰਮ ਜਦੋਂ ਆ ਗਿਆ ਸਾਡੇ ਕੋਲੇ, ਅੱਜ ਤਾਂ ਅਸਿਸਟੈਂਟ ਮਿਲਣ ਲੱਗ ਗਈ ਪੰਜਾਬੀ 'ਚ, ਤੁਹਾਨੂੰ ਟੈਲੀਫੋਨ ਨੰਬਰ ਲਾਈਨਾਂ ਅਲੱਗ ਅਲਾਟ ਹੋ ਗਈਆਂ, ਤੁਸੀਂ ਪੰਜਾਬੀ 'ਚ ਸਾਰੀ ਜਾਣਕਾਰੀ ਲੈ ਸਕਦੇ ਹੋ। ਪਰ ਬੜੀ ਸਿੰਪਲ ਜਿਹਾ ਉਹਦੇ 'ਚ ਕਾਲਮ ਆ, ਉਹਦੇ ਵਿੱਚ ਇੱਕੋ ਚੀਜ਼ ਦੇਣੀ ਆ ਵੀ ਤੁਸੀਂ ਘਰ 'ਚ ਕਿਹੜੀ ਲੈਂਗੁਏਜ ਬੋਲਦੇ ਆ। ਤੇ ਜੇ ਘਰ 'ਚ ਅਸੀਂ ਪੰਜਾਬੀ ਬੋਲਦੇ ਆ ਤੇ ਕਈ ਵਾਰ ਲੋਕ ਨਾ ਸਟੇਟਸ ਸਿੰਬਲ ਦੇ ਥੱਲੇ ਆ ਕੇ, ਮੈਂ ਮਾਫੀ ਚਾਹਣਾ ਖਾਸ ਕਰਕੇ ਬੀਬੀਆਂ ਸਾਡੀਆਂ, ਤੇ ਉਹ ਸਟੇਟਸ ਸਿੰਬਲ ਸਮਝਦੀਆਂ ਹੋਈਆਂ ਵੀ ਜੇ ਅਸੀਂ ਪੰਜਾਬੀ ਲਿਖਤਾ ਨਾ ਤੇ ਅਸੀਂ ਅਨਪੜ੍ਹ ਵੱਜਾਂਗੇ, ਅਸੀਂ ਗਵਾਰ ਵੱਜਾਂਗੇ। ਇਹਨਾਂ ਨੂੰ ਇੱਕ ਜੱਚੀ ਹੋਈ ਹੈ, ਜਿਵੇਂ ਇੱਕ ਪਾਕਿਸਤਾਨ ਇਹ ਬਹੁਤ ਵੱਡੀ ਗੱਲ ਨਾਲ ਝੂਝ ਰਿਹਾ ਵੀ ਪਾਕਿਸਤਾਨ 'ਚ ਪੰਜਾਬੀਆਂ ਨੂੰ ਗਵਾਰ ਦਾ ਦਰਜਾ ਦਿੱਤਾ ਹੋਇਆ। ਸਾਡੇ ਅਜੇ ਇੰਨਾ ਦਰਜਾ ਤਾਂ ਨਹੀਂ ਦਿੱਤਾ ਹੋਇਆ, ਪਰ ਫਿਰ ਵੀ ਸਾਨੂੰ ਐ ਸਮਝਿਆ ਜਾਂਦਾ ਵੀ ਜੇ ਤੁਸੀਂ ਪੰਜਾਬੀ ਬੋਲਦੇ ਤਾਂ ਤੁਸੀਂ ਗਵਾਰ ਆ। ਇੱਕ ਲੈਵਲ ਹੁੰਦਾ ਬੰਦੇ ਦੀ ਸੋਚ ਦਾ, ਜਿੱਥੇ ਮੈਂ ਸੋਚਿਆ ਮੈਨੂੰ ਮਹਿਸੂਸ ਹੁੰਦਾ ਵੀ ਜਿਵੇਂ ਜਿਵੇਂ ਤੁਹਾਡਾ ਲੈਵਲ ਵੱਧਦਾ ਜਾਊ ਨਾ ਸੋਚ ਦਾ, ਉਵੇਂ ਉਵੇਂ ਤੁਹਾਡਾ ਦਾਇਰਾ ਵੱਧਦਾ ਜਾਊਗਾ, ਉਵੇਂ ਉਵੇਂ ਤੁਹਾਡੀ ਸੋਚ ਤੇ ਵਿਸ਼ਾਲਤਾ ਆਉਂਦੀ ਜਾਊਗੀ। ਸ਼ੁਰੂ ਦੇ ਵਿੱਚ ਅਸੀਂ ਵੀ ਸੋਚਦੇ ਸੀ ਇਹਨਾਂ ਗੱਲਾਂ ਨੂੰ, ਸਾਨੂੰ ਵੀ ਲੱਗਦਾ ਸੀ, ਪਰ ਜਦੋਂ ਬਾਹਰ ਨਿਕਲੇ, ਦੁਨੀਆ ਦੇਖੀ, ਪੜ੍ਹਿਆ ਬਹੁਤ ਸਾਰਾ ਲਿਟਰੇਚਰ, ਤਾਂ ਪਤਾ ਲੱਗਿਆ ਵੀ ਜਿਹੜੀ ਤੁਹਾਡੀ ਹੋਂਦ ਆ ਉਹਦਾ ਸਭ ਤੋਂ ਵੱਡੀ ਨਿਉ ਆ, ਜੜ ਆ ਜਿਹੜੀ ਤੁਹਾਡੀ ਭਾਸ਼ਾ। ਜੇ ਤੁਸੀਂ ਆਪਣੀ ਭਾਸ਼ਾ ਗਵਾ ਲਈ ਤਾਂ ਤੁਸੀਂ ਆਪਦਾ ਧਰਮ ਵੀ ਗਵਾ ਲਿਆ। ਜੇ ਧਰਮ ਗਵਾ ਲਿਆ ਤਾਂ ਤੁਹਾਡੇ 'ਚ ਇਨਸਾਨੀਅਤ ਵੀ ਨਹੀਂ ਰਹਿਣੀ। ਇਹ ਜਿਹੜੀ ਵੱਖਰੀ ਗੱਲ ਆ, ਲੋਕ ਧਰਮ ਤੇ ਇਨਸਾਨੀਅਤ ਨੂੰ ਵੱਖ ਕਰਦੇ ਆ, ਪਰ ਮੇਰਾ ਮੰਨਣਾ ਇਨਸਾਨੀਅਤ ਤੇ ਧਰਮ ਇੱਕੋ ਹੀ ਚੀਜ਼ ਆ। ਤੁਸੀਂ ਜੇ ਉਹਨੂੰ ਦੋਨਾਂ ਨੂੰ ਬਚਾਉਣਾ ਤਾਂ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਹੀ ਪੈਣਾਗਾ। ਸੋ ਇਸ ਕਰਕੇ ਸਾਡਾ ਬਹੁਤ ਜ਼ਰੂਰੀ ਹੋ ਜਾਂਦਾ ਵੀ ਅਸੀਂ ਉਹਦੇ ਵਿੱਚ ਜੋ ਭਾਸ਼ਾ ਅਸੀਂ ਬੋਲ ਰਹੇ ਆ ਉਹ ਲਿਖੀਏ। ਫਿਰ ਗੱਲ ਇਹ ਆ ਜਾਂਦੀ ਆ ਵੀ ਮੈਨੂੰ 1-2 ਬੰਦਿਆਂ ਨੇ ਬਹਿਸ ਕੀਤੀ, ਕਹਿੰਦੇ ਅਸੀਂ ਤਾਂ ਭਾਸ਼ਾ ਫਿਰ ਬੋਲਦੇ ਨਹੀਂ ਨਾ ਜੀ ਪੰਜਾਬੀ। ਮੈਨੂੰ ਬੜਾ ਹਿੱਕ ਠੋਕ ਕੇ ਗਿਆ, ਅਸੀਂ ਤਾਂ ਬੱਚਿਆਂ ਨਾਲ ਫਿਰ ਅੰਗਰੇਜ਼ੀ ਬੋਲਦੇ ਨੇ, ਹੁਣ ਇੱਥੇ ਅੰਗਰੇਜ਼ੀ 'ਚ ਰਹਿਣਾ ਤੇ ਅੰਗਰੇਜ਼ੀ ਬੋਲਣੀ ਆ। ਤਾਂ ਮੇਰੀ ਇਸ ਗੱਲ ਪਿੱਛੇ ਬਹੁਤ ਵਾਰੀ ਲੜਾਈ ਹੋ ਜਾਂਦੀ ਆ। ਤੁਸੀਂ ਹੈਰਾਨ ਹੋਵੋਗੇ, ਮੇਰੇ ਯਾਦ ਆ ਪਿਛਲੇ 10 ਸਾਲਾਂ 'ਚ ਮੈਂ ਬਹੁਤ ਘਰਾਂ 'ਚ ਜਾਣਾ ਆਉਣਾ, ਜਦੋਂ ਮੇਰੀ ਜੌਬ ਹੀ ਇਸ ਕਿਸਮ ਦੀ ਆ, ਤੇ ਮੈਂ 2 ਥਾਂ ਤੇ ਬੀਬੀਆਂ ਨੂੰ ਲੜ ਕੇ ਘਰੋਂ ਆ ਗਿਆ, ਕਿਉਂਕਿ ਉਹ ਬੀਬੀਆਂ ਨੇ ਮੈਨੂੰ ਇਸ ਗੱਲ ਤੇ ਛੋਟਾ ਗਰਦਾਨਿਆ ਵੀ ਤੂੰ ਸਾਨੂੰ ਇਹ ਕਹਿ ਰਿਹਾ ਵੀ ਆਪਣੇ ਬੱਚਿਆਂ ਨਾਲ ਪੰਜਾਬੀ ਕਿਉਂ ਨਹੀਂ ਬੋਲਦੇ। ਹਾਲਾਂਕਿ ਮੇਰਾ ਉਹਨਾਂ ਨਾਲ ਕੋਈ ਰੌਲਾ ਗੋਲਾ ਨਹੀਂ ਸੀ, ਕੋਈ ਮੇਰੀ ਸਾਂਝ ਨਹੀਂ, ਕੋਈ ਰੌਲਾ ਨਹੀਂ, ਪਰ ਮੈਂ ਸਿਰਫ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਭਾਈ ਇਹ ਬੱਚੇ ਨਾਲ ਤੁਸੀਂ ਆਪਣੀ ਘਰੇ ਤਾਂ ਪੰਜਾਬੀ 'ਚ ਗੱਲ ਕਰੋ, ਇੰਗਲਿਸ਼ 'ਚ ਸਿੱਖ ਜੂ। ਤਾਂ ਪਰ ਮੈਨੂੰ ਉਹਨਾਂ ਨੇ ਲੰਮਾ ਚੌੜਾ ਲੈਕਚਰ ਦਿੱਤਾ ਤੇ ਮੈਂ ਚਾਹ ਦਾ ਕੱਪ ਛੱਡ ਕੇ ਵੀ ਉੱਥੇ ਆ ਗਿਆ ਸੀ ਵੀ ਮੈਂ ਇਸ ਘਰ 'ਚ ਨਹੀਂ ਰਹਿਣਾ। ਤੇ ਫਿਰ ਮੈਂ ਇੱਕ ਲੇਖ ਵੀ ਲਿਖਿਆ, ਉਹ ਲੇਖ ਦਾ ਟਾਈਟਲ ਹੀ ਸੀਗਾ ਵੀ ਮਾਂ ਬੋਲੀ ਨੂੰ ਮਾਂ ਤੋਂ ਹੀ ਖਤਰਾ। ਜੀ ਜੀ ਜੀ, ਬਿਲਕੁਲ ਤੁਸੀਂ ਦਰੁਸਤ ਫਰਮਾਇਆ ਕਿ ਮਾਂ ਬੋਲੀ ਨੂੰ ਮਾਂ ਤੋਂ ਹੀ ਖਤਰਾ ਹੈ, ਕਿਉਂਕਿ ਮਾਂ ਬਾਪ ਹੀ ਧੁਰ ਹੁੰਦੇ ਨੇ ਕਿਸੇ ਵੀ ਅੱਗੇ ਚੀਜ਼ ਨੂੰ ਲੈ ਕੇ ਜਾਣ ਨੂੰ। ਖਾਸ ਕਰਕੇ ਬੱਚਿਆਂ ਨੂੰ ਮਾਂ ਦੀ ਸੀਖ ਜੇ ਮਿਲਦੀ ਹੈ ਤਾਂ ਬੱਚਾ ਉਸੇ ਤਰੀਕੇ ਨਾਲ ਰਿਐਕਟ ਕਰਦਾ। ਜੇਕਰ ਤੁਸੀਂ ਪੰਜਾਬੀ ਨਹੀਂ ਬੋਲੋਗੇ, ਪੰਜਾਬੀ ਮਾਂ ਨੂੰ ਨਹੀਂ ਸੰਭਾਲੋਗੇ, ਅੱਗੇ ਜਾ ਕੇ ਫਿਰ ਜਿਹੜਾ ਖਲਾਰਾ ਜੀ ਉਹ ਕੌਮ ਦੇ ਵਿੱਚ ਜਾਂ ਸਾਡੇ ਧਰਮਾਂ ਦੇ ਵਿੱਚ ਜਾਂ ਸਾਡੀ ਹੋਂਦ ਦੇ ਵਿੱਚ ਪੈਣਾ। ਦੇਖੋ ਇੱਕ ਚੀਜ਼ ਤਾਂ ਆ ਗਈ ਇੱਧਰ, ਇਸ ਪਾਸੇ ਵੀ ਆਪਣਾ ਨੁਕਸਾਨ ਹੋ ਗਿਆ ਜੀ। ਅਸੀਂ ਆਪਦੇ ਨਾਨੇ ਦਾਦਿਆਂ ਨਾਲ ਜਵਾਕਾਂ ਨੂੰ ਤੋੜ ਲਿਆ, ਆਪਦੀਆਂ ਪੀੜ੍ਹੀਆਂ ਨਾਲ ਜੋੜ ਲਿਆ, ਆਪਦੇ ਪਿਛੋਕੜ ਨਾਲ ਤੋੜ ਲਿਆ, ਜੇ ਅਸੀਂ ਪੰਜਾਬੀ ਛਡਾਤੀ ਉਹਦੀ। ਠੀਕ ਆ। ਦੂਜੇ ਪਾਸੇ ਆ ਜਾਓ, ਹੁਣ ਦੂਜੇ ਪਾਸੇ ਇਹ ਆ ਵੀ ਜਦੋਂ ਮਰਦਮਸ਼ੁਮਾਰੀ ਹੋ ਰਹੀ ਆ ਤੇ ਸਰਕਾਰ ਨੇ ਕਿਹੜੇ ਅੰਕੜੇ ਦੇਖਣੇ ਆ? ਸਰਕਾਰ ਨੇ ਇਹ ਦੇਖਣਾ ਵੀ ਅੱਜ ਜੇ ਸਾਡੇ ਸ਼ਹਿਰ ਦੀ ਮਰਦਮਸ਼ੁਮਾਰੀ ਹੁੰਦੀ ਆ, ਮੇਰੇ ਸਵਰਗ ਦੀ ਮਰਦਮਸ਼ੁਮਾਰੀ ਦੇ ਵਿੱਚ ਅੰਕੜੇ ਆਉਂਦੇ ਆ ਵੀ ਇੱਥੇ ਤਾਂ ਗਿਣਤੀ ਦੇ 6 ਬੰਦੇ ਪੰਜਾਬੀ ਰਹਿੰਦੇ ਆ, ਮੰਨ ਲਓ, ਤਾਂ ਉਹ ਸਾਡੀ ਕੌਂਸਲ ਦੇ ਵਿੱਚ ਕਿੱਥੋਂ ਪੰਜਾਬੀ 'ਚ ਕੁਝ ਹੋਊਗਾ? ਮੈਂ ਤੁਹਾਨੂੰ ਦੱਸ ਦਿੰਦਾ, ਮੈਂ 7-8 ਤੋਂ ਕੋਸ਼ਿਸ਼ਾਂ ਸ਼ੁਰੂ ਕਰ ਰਿਹਾ। 8 ਦੇ ਵਿੱਚ ਮੈਂ ਇੱਕ ਕੌਂਸਲ 'ਚ ਗਿਆ, ਮੈਂ ਉਹਨਾਂ ਨੂੰ ਜਾ ਕੇ ਕਿਹਾ ਵੀ ਦੇਖੋ ਫਲਾਨੇ ਥਾਂ ਦੇ ਕੈਨੇਡਾ ਦੇ, ਮੈਂ ਉਹਨਾਂ ਨੂੰ ਪ੍ਰੂਫ ਦਿੱਤੇ ਵੀ ਉੱਥੇ ਸਾਰਾ ਲਿਟਰੇਚਰ ਛਪਦਾ, ਉਹ 'ਚ ਪੰਜਾਬੀ ਵੀ ਲਿਟਰੇਚਰ ਛਪਦਾ। ਉਹਨਾਂ ਕੋਲੇ ਚਾਈਨੀਜ਼ ਦੇ ਵਿੱਚ ਲਿਖਿਆ ਪਿਆ, ਨੇਪਾਲੀ 'ਚ ਲਿਖਿਆ ਪਿਆ, ਹਿੰਦੀ 'ਚ ਪਿਆ, ਵੀਅਤਨਾਮੀ 'ਚ ਪਿਆ, ਪਰ ਪੰਜਾਬੀ 'ਚ ਹੈ ਨਾ। ਉਹ ਆਦੇ ਕਹਿੰਦੇ ਜੀ ਦੇਖੋ ਸਾਡੇ ਕੋਲੇ ਲੈ ਕੇ ਆਓ ਅੰਕੜੇ, ਅਸੀਂ ਅੰਕੜਿਆਂ ਦੇ ਆਧਾਰ ਤੇ ਕੰਮ ਕਰਦੇ ਆ, ਅਸੀਂ ਗੱਲਾਂ ਦੇ ਆਧਾਰ ਤੇ ਕੰਮ ਨਹੀਂ ਕਰਦੇ। ਆਹ ਦੇਖੋ ਜੀ ਇੰਨੇ ਸਾਡੇ ਨੇਪਾਲੀ ਵੱਸਦੇ ਆ, ਇੰਨੇ ਸਾਡੇ ਫਿਲੀਪੀਨੋ ਵੱਸਦੇ ਆ, ਅਸੀਂ ਤਾਂ ਉਹਨਾਂ ਦਾ ਲਿਟਰੇਚਰ ਛਾਪਦੇ ਆ। ਜੇ ਤੁਸੀਂ ਕਹੋ ਤੁਸੀਂ 6 ਬੰਦੇ ਹੋ ਸਾਡੀ ਕੌਂਸਲ 'ਚ ਪੰਜਾਬੀ, ਤੇ ਅਸੀਂ ਇੰਨਾ ਖਰਚਾ ਨਹੀਂ ਕਰ ਸਕਦੇ 6 ਬੰਦਿਆਂ ਲਈ, ਜਦੋਂ ਗਿਣਤੀ ਵੱਧ ਗਈ ਸਿਰ ਮੱਥੇ ਅਸੀਂ ਤੁਹਾਨੂੰ ਕਰਾਂਗੇ। ਸੋ ਇਹੀ ਇੱਕ ਤਾਂ ਸਭ ਤੋਂ ਵੱਡੀ ਗੱਲ ਤਾਂ ਇਹ ਆ ਗਈ ਵੀ ਜੇ ਕੱਲ ਨੂੰ ਤੁਹਾਡੇ ਸਕੂਲਾਂ 'ਚ ਪੰਜਾਬੀ ਦਾ ਤੁਸੀਂ ਸਪੈਸ਼ਲ ਕਲਾਸਾਂ ਲਵਾਉਣੀਆਂ ਜਾਂ ਤੁਸੀਂ ਆਪਣੇ ਉਹਦੇ ਵਿੱਚ ਲਾਉਣਾ ਚਾਹੁੰਦੇ
ਚਾਹੁੰਦੇ ਹੋ, ਆਪਦੀ ਕਿਤੇ ਵੀ ਆਫਿਸ ਦੇ ਵਿੱਚ ਅਫੀਸ਼ੀਅਲ ਭਾਸ਼ਾ ਦੇ ਤੌਰ ਤੇ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਭਾਸ਼ਾ ਪੰਜਾਬੀ ਲਿਖਣੀ ਪੈਣੀ ਆ। ਫੇਰ ਹੀ ਜਾ ਕੇ ਬੱਸਾਂ ਦੇ ਵਿੱਚ ਜੀ ਆਇਆਂ ਨੂੰ ਲਿਖਿਆ ਤੁਹਾਨੂੰ ਮਿਲੂਗਾ, ਟ੍ਰੇਨਾਂ 'ਚ ਲਿਖਿਆ ਮਿਲੂਗਾ, ਜਿਵੇਂ ਕੈਨੇਡਾ ਦੇ ਵਿੱਚ 에ਅਰਪੋਰਟਾਂ ਤੱਕ ਲਿਖਿਆ ਪਿਆ। ਤਾਂ ਉਹ ਉਦੋਂ ਹੀ ਬਣਨਾ ਜਦੋਂ ਅਸੀਂ ਆਪਦੀ ਬਹੁਮਤ ਦਿਖਾਵਾਂਗੇ ਜੀ। ਤੇ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਸਰਕਾਰਾਂ ਨਾ ਤੁਹਾਨੂੰ ਬਹੁਮਤ ਦਿਖਾਉਣ ਦਾ ਟਾਈਮ ਦਿੰਦੀਆਂ, ਤੁਹਾਨੂੰ ਮੌਕਾ ਦਿੰਦੀਆਂ, ਤੇ ਤੁਸੀਂ ਉਸ ਮੌਕੇ ਨੂੰ ਬਣਾਉਂਦੇ ਨਹੀਂ। ਜਿਵੇਂ ਮੈਂ ਪਿੱਛੇ ਜੇ ਨਗਰ ਕੀਰਤਨ ਪਿੱਛੇ ਬਹੁਤ ਮਸਲੇ ਉੱਠਦੇ ਰਹੇ, ਮੇਰੇ ਤੇ ਵਿਰੋਧਤਾ ਕੀਤੀ ਗਈ ਮੇਰੀ ਵੀ ਉਹ ਨਗਰ ਕੀਰਤਨ ਨੂੰ ਰੋਕਦਾ, ਮੈਂ ਰੋਕਿਆ ਨਹੀਂ ਸੀ। ਮੈਂ ਉਹਨਾਂ ਨੂੰ ਤਰੀਕਾ ਦੱਸਿਆ ਸੀਗਾ, ਬਹੁਤ ਜੈਨੂਨ ਤਰੀਕਾ, ਬਾਅਦ ਚ ਉਹਨਾਂ ਨੇ ਮੰਨਿਆ ਵੀ। ਪਰ ਉਹ ਤਰੀਕੇ 'ਚ ਕੀ ਸੀ, ਉਹ 'ਚ ਸਿੰਪਲ ਗੱਲ ਫਾਂਡਾ ਸੀ ਵੀ ਸਰਕਾਰ ਨੂੰ ਜੇ ਅਸੀਂ ਨਗਰ ਕੀਰਤਨ ਕੱਢਦੇ ਆ ਤਾਂ ਲੋਕ ਔਖੇ ਹੁੰਦੇ ਆ, ਟ੍ਰੈਫਿਕ ਜਾਮ ਹੁੰਦੇ ਆ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਤੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਸਾਡੀ ਭਾਸ਼ਾ ਜਿਹੜੀਆਂ ਅਸੀਂ ਗੱਲਾਂ ਕਰਦੇ ਆ, ਤੇ ਲੋਕ ਫਿਰ ਸਾਨੂੰ ਪੁੱਠਾ ਸਿੱਧਾ ਬੋਲਦੇ ਆ ਜਿਨ੍ਹਾਂ ਨੂੰ ਪਤਾ ਨਹੀਂ ਇਸ ਚੀਜ਼ ਬਾਰੇ। ਠੀਕ ਆ, ਜੇ ਆਪਾਂ ਉਹੀ ਨਗਰ ਕੀਰਤਨ 26 ਜਨਵਰੀ ਜਿੱਦਣ ਕੀ ਇਹ ਸਾਨੂੰ ਆਪਦਾ ਇੰਜੈਕਟ ਡੇ ਮਨਾਉਂਦੇ ਆ, ਆਪਣੇ ਅਜੇ ਦੂਜਾ 26 ਜਨਵਰੀ ਮਨਾਉਂਦੇ ਆ ਜਦੋਂ ਇੰਜੈਕਟ ਡੇ, ਸੌਰੀ, ਤਾਂ ਉਸ ਦਿਨ ਇਹ ਨਾ ਹਰ ਕਮਿਊਨਿਟੀ ਨੂੰ 6 ਮਹੀਨੇ ਪਹਿਲਾਂ ਲੈਟਰ ਪਾਉਂਦੇ ਆ ਜੀ ਵੀ ਭਾਈ ਉੱਥੇ ਪ੍ਰਦਰਸ਼ਨੀ ਨਿਕਲਣੀ ਆ ਹਰ ਭਾਈਚਾਰੇ ਦੀ, ਹਰ ਕਲਚਰ ਦੀ, ਕੀ ਤੁਸੀਂ ਕੱਢਣਾ ਚਾਹੁੰਦੇ ਹੋ? ਤਾਂ ਉਸ ਦਿਨ ਸਰਕਾਰ ਖੁਦ ਸੜਕਾਂ ਰੈਲੀ ਕਰਾਉਂਦੀ ਆ, ਸਰਕਾਰ ਖੁਦ ਇੰਤਜ਼ਾਮ ਕਰਾਉਂਦੀ ਆ, ਤੇ ਉਸ ਦਿਨ ਅਸੀਂ 5000 ਦੀ ਗਿਣਤੀ 'ਚ 10000 ਦੀ ਗਿਣਤੀ 'ਚ ਇਕੱਠੇ ਹੋ ਕੇ ਇੱਕ ਝੰਡੇ ਹੇਠ ਜਾਈਏ, ਸਾਰੇ ਖਾਲਸਾਈ ਝੰਡੇ ਹੇਠ ਜਾਈਏ, ਚਾਹੇ ਪੰਜਾਬੀਆਂ ਇਕੱਠੇ ਹੋ ਕੇ ਜਾਈਏ, ਜਿਵੇਂ ਵੀ ਜਾਈਏ, ਤਾਂ ਉਹ ਸਰਕਾਰ ਦੇ ਜਿਹੜੇ ਸੂਈਏ ਹੁੰਦੇ ਆ ਜਾਂ ਜਿਹੜੀਆਂ ਉਹਨਾਂ ਦੀਆਂ ਏਜੰਸੀਆਂ ਹੁੰਦੀਆਂ ਉਦੋਂ ਰਿਪੋਰਟਾਂ ਤਿਆਰ ਕਰਦੀਆਂ ਵੀ ਕਿਹੜੀ ਕਮਿਊਨਿਟੀ ਕਿੰਨੀ ਸਟਰੋਂਗ ਆ ਇੱਥੇ ਜੀ ਜੀ। ਤੇ ਉਸ ਢੰਗ ਨਾਲ ਫਿਰ ਉਹਨਾਂ ਦੇ ਸੰਵਿਧਾਨ ਬਣਦੇ ਆ, ਹਰ ਚੀਜ਼ਾਂ 'ਚ ਤਬਦੀਲੀਆਂ ਹੁੰਦੀਆਂ, ਪਰ ਅਸੀਂ ਉਸ ਲੈਵਲ ਤੇ ਸੋਚਦੇ ਨਹੀਂ, ਅਸੀਂ ਬਹੁਤ ਛੋਟੇ ਲੈਵਲ ਤੇ ਸੋਚਦੇ ਆ। ਤੇ ਮੈਨੂੰ ਹਾਸਾ ਉਹਨਾਂ ਲੋਕਾਂ ਤੇ ਬਹੁਤ ਜ਼ਿਆਦਾ ਆਉਂਦਾ ਜਿਹੜੀਆਂ ਮਾਵਾਂ ਅਕਸਰ ਕਹਿ ਦਿੰਦੀਆਂ ਵੀ ਇਹ ਤਾਂ ਜੱਟ ਆ, ਗਵਾਰ ਆ, ਇਹਨੂੰ ਤਾਂ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ। ਮੈਂ ਹਿੱਕ ਠੋਕ ਕੇ ਅੱਜ ਤੱਕ ਦੁਨੀਆ ਦੇ 500 ਪਲੇਟਫਾਰਮਾਂ ਤੇ ਬੋਲ ਆਇਆ ਹੂੰ ਵੀ ਮੈਨੂੰ ਊੜਾ ਨਹੀਂ ਆਉਂਦਾ ਪੰਜਾਬੀ ਦਾ, ABC ਨਹੀਂ ਆਉਂਦੀ, ਜਮਾ ਨਹੀਂ ਆਉਂਦੀ, ਡੰਗਾ ਲਾ ਲੈਣਾ ਜਿੰਨਾ ਕਿ ਮੈਨੂੰ ਲੋੜ ਪੈਂਦੀ ਆ। ਪਰ ਇਸ ਪੰਜਾਬੀ ਨਾਲ ਮੈਂ ਆਸਟ੍ਰੇਲੀਆ ਦੀਆਂ 3 ਪਾਰਲੀਮੈਂਟਾਂ ਸਪੀਚ ਦੇ ਆਇਆ, ਜਿਵੇਂ ਮਰਜ਼ੀ ਦੇ ਆਇਆ। ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਵੀ ਮਿਲ ਲੈਣਾ, ਮੈਂ ਪ੍ਰੀਮੀਅਰਾਂ ਨੂੰ ਵੀ ਮਿਲ ਲੈਣਾ, ਮੈਂ ਕੈਨੇਡਾ 'ਚ ਗਿਆ ਵੀ ਉਹਨਾਂ ਦੇ ਮੰਤਰੀਆਂ ਨੂੰ ਵੀ ਮਿਲ ਲਿਆ, ਇਸੇ ਅੰਗਰੇਜ਼ੀ ਨਾਲ ਮਿਲਿਆ, ਮੈਨੂੰ ਤਾਂ ਕੋਈ ਫਰਕ ਨਹੀਂ ਪਿਆ। ਪਰਸੋਂ ਤੇ ਰੇਡੀਓ ਤੇ ਇੰਟਰਵਿਊ ਸੀ ਮੇਰੀ, ਇੰਗਲਿਸ਼ ਰੇਡੀਓ ਤੇ, ਮੈਨੂੰ ਪਤਾ ਸੀ ਵੀ ਮੈਂ ਇੰਗਲਿਸ਼ 'ਚ ਇੰਟਰਵਿਊ ਮੈਂ ਉਸ ਪਰਫੈਕਸ਼ਨ ਨਾਲ ਨਹੀਂ ਦੇ ਸਕੂੰਗਾ, ਪਰ ਮੈਂ ਉਹਨਾਂ ਨੂੰ ਕਿਹਾ ਕੋਈ ਪ੍ਰੋਬਲਮ ਨਹੀਂ। ਮੈਂ ਉਹਨਾਂ ਨੂੰ ਮਜ਼ਾਕ ਤੋਂ ਸ਼ੁਰੂ ਕਰਕੇ ਮੈਂ ਕਿਹਾ ਵੀ ਮੈਂ ਇੱਕ ਦਾਅਵਾ ਕਰਦਾ ਇੱਥੇ ਵੀ ਜਿਹੜੀ ਮੇਰੀ ਅੰਗਰੇਜ਼ੀ ਆ ਉਹ ਤੁਹਾਡੀ ਪੰਜਾਬੀ ਨਾਲੋਂ ਮਾੜੀ ਨਹੀਂ ਹੈ। ਮੈਂ ਤੁਹਾਡੀ ਮਾਂ ਬੋਲੀ ਨੂੰ ਬੋਲੂੰਗਾ ਇੱਥੇ ਰੇਡੀਓ ਤੇ ਸਮਝਾਊਂਗਾ, ਤੁਸੀਂ ਮੇਰੀ ਮਾਂ ਬੋਲੀ 'ਚ 2 ਲਾਈਨਾਂ ਬੋਲ ਕੇ ਦਿਖਾਓ ਜੀ ਜੀ। ਤਾਂ ਉਹਨਾਂ ਨੇ ਇਸ ਚੀਜ਼ ਦਾ ਮਾਣ ਕਰਿਆ। ਅੰਗਰੇਜ਼ੀ ਇੱਕ ਮੈਜ ਲੈਂਗੁਏਜ ਆ, ਕੀ ਅੰਗਰੇਜ਼ੀ, ਬਸ ਸਾਡੇ ਲੋਕ ਉਹਨੂੰ ਸਟੇਟਸ ਸਿੰਬਲ ਬਣਾ ਕੇ ਇਹ ਜਾਂ ਕੁਝ ਕਰਦੇ ਆ। ਸੋ ਮੈਂ ਬੇਨਤੀ ਕਰੂੰਗਾ ਅੱਜ ਇਸ ਪਲੇਟਫਾਰਮ ਦੇ ਜ਼ਰੀਏ ਵੀ ਭਾਈ ਇਹ ਜਾਂ ਕੁਝ ਨਾ ਕਰਿਆ ਕਰੋ। ਜਦੋਂ ਤੁਹਾਨੂੰ ਸੱਚ ਲਿਖਣ ਦਾ ਟਾਈਮ ਆ ਗਿਆ, ਜੇ ਸੱਚ 'ਚ ਅਸੀਂ ਪੰਜਾਬੀ ਮਾਂ ਦੀ ਕੁੱਖ 'ਚ ਜੁੱਤਿਆ ਤਾਂ ਸਾਡਾ ਕਿੱਥੇ ਸ਼ਰਮ ਨਾਲ ਸਿਰ ਝੁਕ ਜੂ ਪੰਜਾਬੀ ਲਿਖਣ 'ਚ। ਬਹੁਤ ਸੋਹਣੀ ਜਾਣਕਾਰੀ ਦੇ ਰਹੇ ਹੋ, ਬੇਇੱਜ਼ਤੀ ਕਰ ਰਹੇ ਹੋ ਆਪਦੀ ਦੀ। ਮਿੰਟੂ ਬਰਾੜ ਜੀ ਬਹੁਤ ਸੋਹਣੀ ਜਾਣਕਾਰੀ ਦੇ ਰਹੇ ਹੋ, ਖਾਸ ਕਰਕੇ ਤੱਥਾਂ ਦੇ ਆਧਾਰ ਤੇ ਤੁਸੀਂ ਗੱਲਾਂ ਕਰ ਰਹੇ ਹੋ, ਤੁਸੀਂ ਦੱਸ ਰਹੇ ਹੋ, ਨਿਚੋੜ ਕੱਢ ਰਹੇ ਹੋ ਕਿ ਪ੍ਰੈਕਟੀਕਲ ਕਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਜਾਂ ਹੋਣ ਵਾਲੀਆਂ ਨੇ ਜਾਂ ਹੋ ਚੁੱਕੀਆਂ ਨੇ। ਸੋ ਇਹ ਮੌਕਾ ਹੈ ਪੰਜਾਬੀਆਂ ਨੂੰ ਆਪਣੀ ਕੌਮ ਨੂੰ ਸੰਭਾਲਣ ਦਾ, ਆਪਣੀ ਬੋਲੀ ਨੂੰ ਸੰਭਾਲਣ ਦਾ। ਸੋ ਅੱਗੇ ਜਿਹੜਾ ਸੈਂਸਸ ਹੋਣ ਜਾ ਰਿਹਾ 10 ਅਗਸਤ ਨੂੰ, ਵੱਧ ਚੜ ਕੇ ਹਿੱਸਾ ਲਓ। ਅੱਛਾ ਮਿੰਟੂ ਬਰਾੜ ਜੀ, ਤੁਹਾਡੀਆਂ ਇਹਨਾਂ ਗੱਲਾਂ ਤੋਂ ਮੈਨੂੰ ਇੱਕ ਗੱਲ ਯਾਦ ਆ ਗਈ। ਮੈਂ ਇੰਡੀਆ ਗਈ ਸੀ 2019 ਦੇ ਵਿੱਚ, ਹੁਣ ਤਾਂ ਚਲੋ ਕੋਵਿਡ ਕਰਕੇ ਜਾਇਆ ਨਹੀਂ ਗਿਆ ਹਨਾ ਜੀ। ਤੇ ਮੈਂ ਜਦੋਂ ਨਿਕਲੀ ਗੱਡੀ ਦੇ ਵਿੱਚੋਂ, ਮੈਂ ਸਬਜ਼ੀ ਲੈਣ ਗਈ ਸੀ, ਉੱਥੇ ਇੱਕ ਬਜ਼ੁਰਗ ਜੀ ਖੜੇ ਸੀਗੇ, ਤੇ ਪਤਾ ਨਹੀਂ ਉਹਨੂੰ ਕਿਵੇਂ ਪਤਾ ਲੱਗਿਆ, ਕਹਿੰਦਾ ਭਾਈ ਬਾਹਰੋਂ ਆਈ ਆ। ਮੈਂ ਕਿਹਾ ਹਾਂਜੀ। ਪੰਜਾਬੀ ਬੋਲਦਾ ਬੋਲਦਾ ਹਿੰਦੀ ਲੱਗ ਗਿਆ ਬੋਲਣ। ਮੈਂ ਕਿਹਾ ਬਈ ਬਜ਼ੁਰਗ ਤੁਹਾਨੂੰ ਕੀ ਹੋ ਗਿਆ, ਤੁਸੀਂ ਹਿੰਦੀ 'ਚ ਕਿਉਂ ਗੱਲ ਕਰਦੇ? ਕਹਿੰਦੇ ਤੁਸੀਂ ਬਾਹਰੋਂ ਆਇਆ ਨਾ। ਮੈਂ ਕਿਹਾ ਮੈਂ ਤਾਂ ਪੰਜਾਬੀ 'ਚ ਗੱਲ ਕਰਦੀ ਹਾਂ, ਮੈਂ ਤਾਂ ਇੰਗਲਿਸ਼ ਵੀ ਨਹੀਂ ਬੋਲੀ, ਕਿ ਤੁਸੀਂ ਕਿਉਂ ਹਿੰਦੀ 'ਚ? ਕਹਿੰਦਾ ਫਿਰ ਬਾਹਰਲੇ ਲੋਕ ਐ ਕਹਿੰਦੇ ਆ ਨਾ ਪੰਜਾਬੀ ਵਾਲੇ ਵੀ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੈਗੇ। ਕਹਿੰਦੇ ਇਹ ਕਹਿੰਦੇ। ਮੈਂ ਕਿਹਾ ਤੁਹਾਨੂੰ ਕਿਹਨਾਂ ਨੇ ਕਿਹਾ ਇਹ? ਮੈਂ ਕਿਹਾ ਕਿਸੇ ਪੰਜਾਬੀ ਲੋਕਾਂ ਨੇ ਕਿਹਾ। ਕਹਿੰਦਾ ਪਤਾ ਨਹੀਂ ਜੀ ਕੌਣ ਸੀਗਾ, ਮੈਨੂੰ ਐਂ ਲੱਗਿਆ ਵੀ ਉਹ ਬਾਹਰੋਂ ਆਏ ਸੀਗਾ ਕੋਈ ਜੀ, ਉਹ ਇੰਗਲਿਸ਼ ਜੀ 'ਚ ਗੱਲ ਕਰਦੇ ਸੀ, ਵਿੱਚ ਥੋੜੀ ਥੋੜੀ ਹਿੰਦੀ ਬੋਲਦੇ ਸੀ। ਮੈਨੂੰ ਲੱਗਿਆ ਕਿ ਤੂੰ ਵੀ ਨਾ ਮੈਨੂੰ ਏਦਾਂ ਕਹਿ ਦੇਵੇਂ। ਉਹਨੇ ਮੈਨੂੰ ਆਹ ਜਵਾਬ ਦਿੱਤਾ ਬਜ਼ੁਰਗ ਨੇ। ਸੋ ਮੈਨੂੰ ਬੜਾ ਬੁਰਾ ਲੱਗਿਆ ਤੇ ਮਨ ਦੇ ਵਿੱਚ ਠੇਸ ਵੀ ਪਹੁੰਚੀ। ਤੇ ਕਈ ਲੋਕਾਂ ਦੇ ਜਿਹੜੇ ਅਨਨੋਨ ਪਰਸਨ ਜਿਨ੍ਹਾਂ ਨੇ ਉਹਨਾਂ ਨਾਲ ਗੱਲਾਂ ਕੀਤੀਆਂ, ਉਹਨਾਂ ਤੇ ਗੁੱਸਾ ਵੀ ਆਇਆ ਕਿ ਅਜਿਹਾ ਕਿਉਂ ਮੈਸੇਜ ਦੇ ਕੇ ਜਾਂਦੇ ਨੇ ਕਿ ਆਪਣੀ ਬੋਲੀ ਤੋਂ ਖਤਰਾ ਹੋ ਜਾਵੇ ਜਾਂ ਆਪਣੀ ਬੋਲੀ ਉਹਨਾਂ ਨੂੰ ਅਨਪੜ੍ਹ ਮਹਿਸੂਸ ਕਰਵਾਏ ਕਿ ਮੈਂ ਪੰਜਾਬੀ ਬੋਲੂੰਗਾ, ਉਹਨਾਂ ਨੂੰ ਐ ਲੱਗੂਗਾ ਕਿ ਮੈਂ ਅਨਪੜ੍ਹ ਹਾਂ। ਦੇਖੋ ਹੋ ਸਕਦਾ ਇੱਥੇ ਅਰਜਿੰਦ ਆਪਣੇ ਜਿਹੜੇ ਕੈਨੇਡਾ ਜਾਂ ਅਮਰੀਕਾ ਤੋਂ ਜੁੜੇ ਦਰਸ਼ਕ ਨਾਰਾਜ਼ ਹੋਣ ਇਸ ਗੱਲ ਤੋਂ, ਪਰ ਮੇਰੇ ਤੋਂ ਤਾਂ ਕਹਿੰਦੇ ਨਹੀਂ, ਮੂੰਹ ਆਈ ਗੱਲ ਮੇਰੇ ਰਹਿ ਨਹੀਂ ਸਕਦੀ। ਮੈਂ ਇੱਕ ਗੱਲ ਕਹਿ ਸਕਦਾ ਵੀ ਆਸਟ੍ਰੇਲੀਅਨ ਆ ਨਾ ਹਜੇ,
ਆਸਟ੍ਰੇਲੀਅਨ ਜਦੋਂ ਇੰਡੀਆ ਜਾਂਦੇ ਆ ਜਾਂ ਪੰਜਾਬ ਜਾਂਦੇ ਆ, ਆਸਟ੍ਰੇਲੀਅਨ ਪੰਜਾਬੀ ਉਹ ਹਜੇ ਉਹਨਾਂ ਡਰਾਮਾ ਨਹੀਂ ਕਰਦੇ। ਮੈਂ ਦੇਖਿਆ ਉਹ ਨਾ ਤਾਂ ਰੋਟੀ ਨਾਲ ਕੋਕ ਮੰਗਣ ਤੇ ਨਾ ਯਾ ਕਰਨ, ਨਾ ਯੂ ਨੋ ਕਰਨ। ਇਹ ਚੀਜ਼ਾਂ ਤੋਂ ਅਸੀਂ ਬਚੇ ਹੋਏ ਆ। ਥੋੜਾ ਜਿਹਾ ਕੈਨੇਡਾ ਵਾਲੇ ਆ ਨਾ ਜਿਹੜੇ ਜਿੱਦਾਂ ਕਿ ਹਨਾ ਜਿੱਦਾਂ ਕਿ ਉਹ ਭਾਸ਼ਾ ਨਾ 2 ਸਾਲਾਂ ਬਾਅਦ ਉਹ ਬੋਲਣ ਲੱਗ ਜਾਂਦੇ ਆ ਤੇ ਏਦਾਂ ਕਰਕੇ ਤੁਹਾਨੂੰ ਕੋਸ਼ਿਸ਼ ਕਰਦੇ ਆ ਤੁਹਾਨੂੰ ਇਹ ਦਿਖਾਉਣ ਦੀ ਵੀ ਤੁਸੀਂ ਜੱਡ ਦੇ ਜੱਡ ਹੀ ਰਹੇ। ਪਰ ਆਸਟ੍ਰੇਲੀਆ ਦੇ ਵਿੱਚ ਪਤਾ ਨਹੀਂ ਤਾਂ ਅਸੀਂ ਪ੍ਰਵਾਸ ਲੇਟ ਕਰਿਆ ਹੁਣ, ਜਿਹੜਾ ਖਾਸ ਕਰਕੇ ਪਿਛਲੇ 10-15 ਸਾਲਾਂ ਚ ਹੋਇਆ, ਤੇ ਉਦੋਂ ਤੱਕ ਇੰਨੀ ਕੁ ਗੱਲ ਦੀ ਮੱਤ ਆ ਗਈ, ਅਕਲ ਆ ਗਈ ਵੀ ਅਸੀਂ ਇਹ ਜਿਹਾ ਕੁਝ ਨਹੀਂ ਕਰਨਾ। ਸੋ ਜਿੱਥੇ ਚੰਗੇ ਆ ਸਾਡੇ ਪੰਜਾਬੀ ਉੱਥੇ ਉਹਨਾਂ ਨੂੰ ਮਾਣ ਦੇਣਾ ਬਣਦਾ। ਸੋ ਆਸਟ੍ਰੇਲੀਅਨ ਮੈਂ ਬਹੁਤ ਰੇਅਰ ਚਾਂਸ ਆ ਕੋਈ ਮੈਂ ਖੜ ਦਿਮਾਗੀ ਕਹੂੰਗਾ, ਜੇ ਕੋਈ ਖੜ ਦਿਮਾਗ ਬੰਦਾ ਏਦਾਂ ਕੋਈ ਬੋਲ ਰਿਹਾ ਤਾਂ ਉਹਦਾ ਕੀ ਕਹਿਣਾ, ਪਰ ਉਹ ਸੈਂਕੜਿਆਂ ਚ ਕਹੂ ਨਹੀਂ। ਪੰਜਾਬੀ ਆ ਜਿਹੜੇ ਨਾ ਉਹ ਰੜਕਾ ਕੇ ਪੰਜਾਬੀ ਬੋਲਦੇ ਆ ਤੇ ਵਧੀਆ ਗੱਲ ਕਰੇ। ਵੱਖਰੀ ਗੱਲ ਆ, ਬਹੁਤ ਸਾਰੇ ਲੋਕ ਨਾ ਮਲੇਸ਼ੀਆ ਤੋਂ ਆਏ ਆ, ਇੰਗਲੈਂਡ ਤੋਂ ਆਏ ਆ, ਉਹਨਾਂ ਦੀ ਬੋਰਨ ਉੱਥੇ ਹੋਏ ਆ, ਉਹਨਾਂ ਦਾ ਥੋੜਾ ਜਿਹਾ ਐਕਸੈਂਟ 'ਚ ਫਰਕ ਆ। ਉਹ ਡਰਾਮਾ ਉਹ ਵੀ ਨਹੀਂ ਕਰਦੇ, ਮੈਂ ਦੇਖਿਆ ਉਹ ਵੀ ਬੜੀ ਠੇਠ ਪੰਜਾਬੀ ਬੋਲਦੇ ਆ ਪਰ ਡਰਾਮਾ ਨਹੀਂ ਕਰਦੇ। ਪਰ ਕੁੱਲ ਮਿਲਾ ਕੇ ਇਸ ਗੱਲੋਂ ਸਾਡੀ ਝੰਡੀ ਆ ਹੱਥ ਉੱਤੇ ਹੀ ਹੈ ਜੀ ਇਹਨਾਂ ਮੁਲਕਾਂ ਨੂੰ। ਜੀ ਮਿੰਟੂ ਬਰਾੜ ਜੀ, ਚਲੋ ਇਹ ਗੱਲਾਂ ਵੱਖਰੀਆਂ ਨੇ ਪਰ ਕਈ ਲੋਕ ਅਜਿਹੇ ਨੇ ਆਸਟ੍ਰੇਲੀਆ ਦੇ ਵਿੱਚ, ਖਾਸ ਕਰਕੇ ਮੈਂ ਬ੍ਰਿਸਬਨ ਦੇ ਵਿੱਚ ਵੀ ਦੇਖਿਆ, ਸਿਡਨੀ ਦੇ ਵਿੱਚ ਵੀ ਜਦੋਂ ਰਹਿੰਦੀ ਸੀ ਉੱਥੇ ਦੇਖਿਆ ਕਿ ਲੋਕ ਸਭਾਵਾਂ, ਪੰਜਾਬੀ ਲੋਕ ਸਭਾਵਾਂ ਬਣਾਈਆਂ ਨੇ ਜਿੱਥੇ ਆਪਣੀ ਪੰਜਾਬੀਅਤ ਦੀ ਗੱਲ ਹੁੰਦੀ ਆ, ਪੰਜਾਬੀ ਸਾਹਿਤ ਦੀ ਗੱਲ ਹੁੰਦੀ ਆ। ਪਰ ਤਰਾਸ਼ਦੀ ਇਹ ਕਿ ਲੋਕ ਬਹੁਤ ਘੱਟ ਇਕੱਠੇ ਹੁੰਦੇ ਨੇ ਉੱਥੇ। ਲਾਇਬ੍ਰੇਰੀਜ਼ ਬਣੀਆਂ ਹੋਈਆਂ, ਜ਼ਰੂਰ ਬਣੀਆਂ ਹੋਈਆਂ ਪੰਜਾਬੀ ਦੀਆਂ ਲਾਇਬ੍ਰੇਰੀ, ਸਕੂਲ ਬਣੇ ਹੋਏ ਆ ਪੰਜਾਬੀ ਦੇ, ਬਹੁਤ ਘੱਟ ਲੋਕ ਆਉਂਦੇ ਨੇ। ਇਹ ਸਮੱਸਿਆ ਇਕੱਲੇ ਤੁਹਾਡੇ ਨਹੀਂ ਹੈ ਜੀ, ਇਹ ਸਮੱਸਿਆ ਪੰਜਾਬ 'ਚ ਵੀ ਆ। ਮੈਨੂੰ ਖੁਦ ਪਾਤਰ ਸਾਹਿਬ ਦੇ ਸ਼ਬਦ ਮੈਂ ਤੁਹਾਨੂੰ ਦੱਸਦਾ ਜੀ। ਪਿਛਲੇ 2 ਸਾਲ ਪਹਿਲਾਂ ਸਰਜੀਤ ਪਾਤਰ ਜੀ ਇੱਥੇ ਆਏ, ਸਾਰੇ ਸ਼ਹਿਰਾਂ ਦੇ ਵਿੱਚ ਆਪਾਂ ਉਹਨਾਂ ਦਾ ਰੂਬਰੂ ਰੱਖਿਆ। ਐਡਲੇਡ ਦੇ ਵਿੱਚ ਬਹੁਤ ਹੀ ਕਾਮਯਾਬ ਰੂਬ ਰਿਹਾ 300-400 ਬੰਦਾ ਆਇਆ ਤੇ ਬੜੇ ਧਰਮੇ ਨਾਲ ਉਹਨਾਂ ਨੂੰ 2 ਘੰਟੇ ਸੁਣਿਆ। ਤੇ ਸ਼ਾਮ ਨੂੰ ਜਦੋਂ ਅਸੀਂ ਇੱਥੇ ਬੈਠੇ ਨਾ ਘਰ, ਤਾਂ ਮੈਨੂੰ ਕਹਿੰਦੇ ਯਾਰ ਇੱਕ ਗੱਲ ਤੈਨੂੰ ਮੰਨਣੀ ਪੈਣੀ ਆ ਵੀ ਸਾਡੇ ਜੇ ਅਸੀਂ ਕੋਈ ਸਾਹਿਤ ਸਭਾ ਕਰਾਉਂਦਾ ਨਾ ਤੇ ਉੱਥੇ 60 ਬੰਦਿਆਂ ਤੋਂ ਵੱਧ ਨਹੀਂ ਕਿਤੇ ਆਏ ਇੰਡੀਆ 'ਚ, ਤੇ ਤੁਸੀਂ ਕਿੱਡੇ ਕੁ ਛੋਟੇ ਜਿਹੇ ਸ਼ਹਿਰ 'ਚ 300 ਬੰਦਾ ਆਇਆ ਸੁਣਨ। ਤਾਂ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਹਾਂ ਇਸ ਗੱਲੋਂ ਅਜੇ ਅਸੀਂ ਫੇਰ ਵੀ ਚੰਗੇ ਆ, ਸਾਡੀਆਂ ਸਾਹਿਤ ਸਭਾਵਾਂ 'ਚ ਫੇਰ ਵੀ ਜੁੜਦੇ ਆ। ਇਹ ਸਾਰੀਆਂ ਚੀਜ਼ਾਂ ਜੋੜ ਕੇ ਹੀ ਇੱਕ ਮਾਲਾ ਬਣੀ ਹੋਈ ਆ ਸਾਡੀ। ਜੇ ਅੱਜ ਪੰਜਾਬੀ ਮਾਂ ਬੋਲੀ ਆਸਟ੍ਰੇਲੀਆ ਦੇ ਵਿੱਚ ਸਿਰ ਚੜ ਕੇ ਬੋਲਣ ਲੱਗ ਪਈ ਆ ਨਾ, ਉਹਦੇ ਪਿੱਛੇ ਨਾ ਮੈਂ, ਨਾ ਤੁਸੀਂ, ਨਾ ਕੋਈ ਹੋਰ ਜ਼ਿੰਮੇਵਾਰ ਆ, ਉਹਦੇ ਪਿੱਛੇ ਉਹ ਸਾਰੇ ਲੋਕ ਜ਼ਿੰਮੇਵਾਰ ਆ ਜਿਹੜੇ ਆ ਸਾਹਿਤ ਸਭਾ ਬਣਾਈ ਬੈਠੇ ਆ। ਚਾਹੇ ਉਹਦੇ 6 ਮੈਂਬਰ ਆ, ਗੱਲ ਤਾਂ ਕਰਦੇ ਨਾ ਪੰਜਾਬੀ ਦੀ, ਚਾਹੇ ਕੋਈ ਗੁਰੂ ਘਰ ਆ ਉੱਥੇ ਗੱਲ ਤਾਂ ਚੱਲਦੀ ਆ ਪੰਜਾਬੀ ਦੀ, ਉੱਥੇ ਕਲਾਸਾਂ ਤਾਂ ਲੱਗਦੀਆਂ, ਚਾਹੇ ਕੋਈ ਆਪਣੇ ਇੰਡੀਵਿਜੂਅਲ ਤੌਰ ਤੇ ਕਿਤੇ ਪੜ੍ਹਾਈ ਜਾਂਦਾ, ਉਹ ਸਾਰਿਆਂ ਨਾਲ ਰਲ ਕੇ ਇੱਕ ਐਡੀ ਸੋਹਣੀ ਮਾਲਾ ਬਣਦੀ ਜਾ ਰਹੀ ਆ। ਤੇ ਅਸੀਂ ਤਾਂ ਅੱਜ ਰਿਕੁਐਸਟ ਹੀ ਇਹ ਕਰ ਰਹੇ ਆ ਵੀ ਅਸੀਂ ਦੁਨੀਆ ਨੂੰ ਇਹ ਦਿਖਾ ਦਈਏ ਵੀ ਸੈਂਸਸ ਦਾ ਜਦੋਂ ਰਿਜ਼ਲਟ ਆਵੇ ਤੇ ਸਾਡਾ ਅੰਕੜਾ ਬੋਲੇ, ਸਿਰ ਚੜ ਕੇ ਬੋਲੇ, ਸਾਨੂੰ ਮਾਣ ਹੋਵੇ ਅਸੀਂ ਪੰਜਾਬੀ ਅਤੇ 4 ਦਿਨਾਂ ਨੂੰ ਅਸੀਂ ਅੰਕੜੇ ਪੇਸ਼ ਕਰਕੇ ਸਰਕਾਰੀ ਦਰਬਾਰੇ ਆਪਦੇ ਕੰਮ ਕਢਾਈਏ। ਜੀ ਬਹੁਤ ਹੀ ਵਧੀਆ, ਤੁਹਾਡੇ ਵਿਚਾਰ ਬਹੁਤ ਸੋਹਣੇ ਆ। ਤੁਸੀਂ, ਤੁਹਾਡੀ ਜਿਹੜੀ ਸੋਚ ਆ ਬਹੁਤ ਉਸਾਰੂ ਆ ਮਿੰਟੂ ਬਰਾੜ ਜੀ, ਬਿਲਕੁਲ ਤਾਂ ਹੀ ਤੁਸੀਂ ਛਾਏ ਹੋਏ ਹੋ ਮੀਡੀਆ ਦੇ ਵਿੱਚ, ਖਾਸ ਕਰਕੇ ਪੰਜਾਬੀ ਬੋਲੀ ਲਈ ਜਾਂ ਪੰਜਾਬੀ ਮੋਹ ਦੇ ਲਈ। ਤੁਸੀਂ ਹਮੇਸ਼ਾ ਜੋ ਵੀ ਗੱਲ ਕਰਦੇ ਹੋ ਹਮੇਸ਼ਾ ਤੱਥਾਂ ਦੇ ਆਧਾਰ ਤੇ ਕਰਦੇ ਹੋ, ਹਮੇਸ਼ਾ ਪ੍ਰੈਕਟੀਕਲ ਗੱਲਾਂ ਹੁੰਦੀਆਂ ਨੇ ਤੁਹਾਡੀਆਂ ਇਹਨਾਂ ਗੱਲਾਂ ਦੇ ਵਿੱਚ ਬਹੁਤ ਸਾਰੇ ਸੰਦੇਸ਼ ਨੇ ਜਿਹੜੇ ਲੋਕਾਂ ਨੂੰ ਜਾ ਰਹੇ ਨੇ। ਖਾਸ ਕਰਕੇ ਜਿਹੜੀ ਗੱਲ ਹੋ ਰਹੀ ਹੈ ਜੀ ਸੈਂਸਸ ਦੀ 10 ਅਗਸਤ ਨੂੰ ਹੋਣ ਵਾਲਾ, ਤੁਸੀਂ ਮਿਲ ਕੇ, ਅਸੀਂ ਮਿਲ ਕੇ, ਮੀਡੀਆ ਜਿਵੇਂ ਤੁਹਾਡੇ ਕੋਲ ਵੀ ਮੀਡੀਆ ਦੀ ਤਾਕਤ ਹੈਗੀ ਆ, ਸਾਡੇ ਕੋਲ ਵੀ ਅਸੀਂ ਮੀਡੀਆ, ਅਸੀਂ ਮਿਲ ਜੁਲ ਕੇ ਲੋਕਾਂ ਨੂੰ ਜਾਗਰੂਕ ਕਰੀਏ, ਅਵੇਅਰ ਕਰੀਏ ਕਿ 10 ਅਗਸਤ ਦੀ ਰਾਤ ਨੂੰ ਸੈਂਸਸ ਦੇ ਵਿੱਚ ਆਪਣੀ ਜਿਹੜੀ ਹੋ ਰਹੀ ਆ ਮਰਦਮਸ਼ੁਮਾਰੀ ਹੋ ਰਹੀ ਹੈ ਉਹਦੇ 'ਚ ਆਪਣੀ ਜਾਣਕਾਰੀ ਭਰਨੀ ਨਾ ਭੁੱਲੋ। ਬਿਲਕੁਲ ਜੀ, ਮੈਂ ਇੱਥੇ ਸਾਰੇ ਉਹਨਾਂ ਲੋਕਾਂ ਦਾ, ਸੱਜਣਾ ਮਿੱਤਰਾਂ ਦਾ ਧੰਨਵਾਦ ਕਰੂੰਗਾ ਜਿਹੜਾ, ਅਸੀਂ ਤਾਂ ਹਜੇ ਲੇਟ ਆ ਬੋਲਣ 'ਚ ਥੋੜਾ ਜਿਹਾ। ਮੈਂ ਤਾਂ ਨਹੀਂ ਬੋਲਿਆ ਸੀ ਹਲੇ ਤੱਕ, ਮੇਰਾ ਬੁੱਧਵਾਰ ਨੂੰ ਸ਼ੋਅ ਸੀਗਾ, ਮੈਂ ਕਿਹਾ ਉਦੋਂ ਗੱਲ ਕਰਨੀ ਸੀ। ਮੈਂ ਸਿਰਫ ਇਸ ਲਈ ਨਹੀਂ ਬੋਲਿਆ ਸੀ ਵੀ ਲੋਕਾਂ ਦੀ ਯਾਦ ਸ਼ਕਤੀ ਹੈ ਨਾ ਜ਼ਿਆਦਾ ਲੰਮੀ ਨਹੀਂ, ਤੇ ਉਹ ਕਿਤੇ ਨੇੜੇ ਆ ਕੇ ਭੁੱਲ ਨਾ ਜਾਣ। ਤੇ ਮੈਂ ਕਿਹਾ ਮੈਂ 10 ਤਰੀਕ ਦੇ ਲਾਗੇ ਆ ਕੇ ਲੋਕਾਂ ਨੂੰ ਹਲੂਣਾ ਦੇਵਾਂਗਾ। ਪਰ ਜਿਹੜੇ ਸੱਜਣ ਮਿੱਤਰ ਪਿਛਲੇ 1.5-2 ਮਹੀਨੇ ਤੋਂ ਆਪਦਾ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਦਿਨ ਰਾਤ ਇੱਕ ਕੀਤੀ ਹੋਈ ਹੈ ਸੈਂਸਸ ਪਿੱਛੇ, ਮੈਂ ਉਹਨਾਂ ਸਾਰਿਆਂ ਦਾ ਦਿਲੋਂ ਸ਼ੁਕਰਗੁਜ਼ਾਰ ਆ। ਸਾਰੇ ਬੰਦਿਆਂ ਨੂੰ ਬੇਨਤੀ ਆ ਵੀ ਹੋ ਸਕਦਾ ਸਾਡੇ 'ਚ ਕਈ ਵਾਰੀ ਕੀ ਹੁੰਦਾ, ਆਪਸ ਵਿੱਚ ਵਿਤਕਰੇ ਹੁੰਦੇ, ਆਪਸ ਵਿੱਚ ਕੋਈ ਨਾ ਕੋਈ ਪ੍ਰੋਬਲਮਸ ਹੁੰਦੀਆਂ, ਪਰ ਅਸੀਂ ਜਦੋਂ ਕਿਤੇ ਸਾਡੀ ਖੁਦ ਦੀ ਇੱਕ ਬੋਲੀ ਦੇ ਉੱਤੇ ਗੱਲ ਆ ਗਈ ਆ ਜਾਂ ਸਾਡੀ ਹੋਂਦ ਤੇ ਗੱਲ ਆ ਜਾਂਦੀ ਆ, ਉਦੋਂ ਸਾਨੂੰ ਸਭ ਕੁਝ ਭੁਲਾ ਕੇ ਸਾਨੂੰ ਇਹ ਨਹੀਂ ਦੇਖਣਾ ਚਾਹੀਦਾ ਵੀ ਇਹ ਗੱਲ ਤਾਂ ਇੰਡੋਜ਼ ਟੀਵੀ ਨੇ ਕਰਤੀ, ਮੈਂ ਨਹੀਂ ਕਰਨੀ। ਇੰਡੋਜ਼ ਟੀਵੀ ਦਾ ਆਪਦਾ ਦਾਇਰਾ, ਉਹਦੇ ਆਪਦੇ ਦਰਸ਼ਕ ਆ, ਉਹਦੇ ਆਪਦੇ ਚਾਹਣ ਵਾਲੇ ਆ, ਉਹ ਉਹਨਾਂ ਤੱਕ ਗੱਲ ਪਹੁੰਚ ਗਈ, ਤੁਹਾਡੇ ਹਰ ਇੱਕ ਦੇ ਆਪਦੇ ਚਾਹਣ ਵਾਲੇ ਆ। ਸੋ ਮੈਂ ਤਾਂ ਇਹੀ ਬੇਨਤੀ ਕਰੂੰਗਾ ਵੀ ਅਗਲੇ 10 ਦਿਨ ਨਾ ਜਿਹੜੇ ਅਗਸਤ ਦੇ ਚੜ੍ਹਨਗੇ 1 ਤੋਂ ਲੈ ਕੇ 10 ਅਗਸਤ ਅਸੀਂ ਹਰ ਰੋਜ਼ ਚਾਹੇ 10 ਬੰਦਿਆਂ ਨੂੰ ਅਵੇਅਰ ਕਰੀਏ, ਚਾਹੇ ਸਾਡੇ ਕੋਲ ਜਿੱਡੀ ਕੁ ਪਾਵਰ ਹੈਗੀ ਆਪਦੇ ਗਰੁੱਪਾਂ ਤੇ, ਆਪਦੇ ਸੋਸ਼ਲ ਮੀਡੀਆ ਜਰੀਏ,
ਤਾਂ ਕਿ ਅਸੀਂ ਦਿਖਾ ਦਈਏ ਵੀ ਸਾਡੀ ਗਿਣਤੀ ਪੰਜਾਬੀਆਂ ਦੀ ਹੋ ਸਕਦਾ ਹੋਰ ਕਈ ਭਾਈਚਾਰਿਆਂ ਨਾਲੋਂ ਵੱਧ ਆ ਜਿਨ੍ਹਾਂ ਦੀ ਲੈਂਗੁਏਜ ਅਫੀਸ਼ੀਅਲ ਯੂਜ਼ ਹੋਣ ਲੱਗ ਗਈ, ਤੇ ਪਰ ਸਾਡੀ ਤਾਂ ਨਹੀਂ ਯੂਜ਼ ਹੋ ਰਹੀ ਕਿਉਂਕਿ ਸਾਡੀ ਗਿਣਤੀ ਕਾਗਜ਼ਾਂ 'ਚ ਨਹੀਂ ਆ ਰਹੀ। ਸੋ ਸਾਨੂੰ ਕਾਗਜ਼ਾਂ 'ਚ ਗਿਣਤੀ ਲਿਆਉਣ ਲਈ ਬੇਨਤੀ ਆ, ਤੁਸੀਂ ਪੰਜਾਬੀ ਹੋ, ਚਾਹੇ ਪਾਕਿਸਤਾਨੀ ਪੰਜਾਬੀ ਹੋ, ਚਾਹੇ ਤੁਸੀਂ ਹਿੰਦੂ ਪੰਜਾਬੀ ਹੋ, ਚਾਹੇ ਸਿੱਖ ਪੰਜਾਬੀ ਹੋ, ਪੰਜਾਬੀ ਲਿਖੋ। ਜੋ ਧਰਮ ਦਾ ਤੁਸੀਂ ਫੋਲੋ ਕਰਦੇ ਆਪਦੇ ਮਾਣ ਨਾਲ ਆਪਦਾ ਧਰਮ ਲਿਖੋ। ਕੋਈ ਇਹਨਾਂ 'ਚ ਕੋਈ ਤੁਹਾਡੀ ਹੇਠੀ ਨਹੀਂ ਹੋਊਗੀ, ਕੋਈ ਸ਼ਰਮ ਨਹੀਂ ਹੋਊਗੀ। ਇਹ ਉਹ ਨਹੀਂ ਹੈ, ਕਈ ਲੋਕ ਕਹਿੰਦੇ ਨਾ ਵੀ ਤੁਹਾਨੂੰ ਰਿਕੋਗਨਾਈਜ਼ ਕਰਕੇ ਸਰਕਾਰ ਤੁਹਾਡੇ ਤੇ ਪ੍ਰੈਸ਼ਰ ਪਾਊਗੀ। ਉਹ ਯਾਰ ਇਹ ਉਹ ਮਸਲਾ ਨਹੀਂ ਹੈ, ਤੁਹਾਨੂੰ ਰਿਕੋਗਨਾਈਜ਼ ਇੱਥੇ ਚੰਗੇ ਵੇ ਨਾਲ ਕੀਤਾ ਜਾ ਰਿਹਾ, ਪੋਜ਼ਿਟਿਵ ਵੇ ਨਾਲ ਤੁਹਾਨੂੰ ਰਿਕੋਗਨਾਈਜ਼ ਕੀਤਾ ਜਾ ਰਿਹਾ, ਨਾ ਕਿ ਇਹ ਕਿਹੜਾ ਤੁਹਾਡੇ ਇਹ ਆ ਵੀ ਤੁਹਾਨੂੰ ਦੇਖ ਰਹੀ ਹੈ ਵੀ ਤੁਹਾਡੇ ਕੋਲੇ ਕਿਹੜਾ ਵੀਜ਼ਾ ਹੈ ਨਹੀਂ ਜਾਂ ਤੁਹਾਨੂੰ ਵਾਪਸ ਡਿਪੋਰਟ ਕਰੂਗੀ। ਉਦਾਂ ਦੀ ਕੋਈ ਗੱਲ ਨਹੀਂ। ਸੋ ਬੇਨਤੀ ਨੂੰ ਕਬੂਲ ਕਰਿਓ ਸਾਰੇ ਜੀ। ਬਰਾੜ ਜੀ, ਇਹਨਾਂ ਬਾਰੇ ਸਾਰੀਆਂ ਗੱਲਾਂ ਹੋ ਚੁੱਕੀਆਂ ਪਹਿਲਾਂ ਹੀ ਕਿ ਲੋਕਾਂ ਨੂੰ ਕਿਤੇ ਨਾ ਕਿਤੇ ਸ਼ੰਕੇ ਨੇ ਕਿ ਜੇਕਰ ਅਸੀਂ ਆਪਣੀ ਕੋਈ ਜਾਣਕਾਰੀ ਭਰਤੀ ਕਿਤੇ ਪੁਲਿਸ ਸਾਡੇ ਘਰ ਹੀ ਨਾ ਆ ਜਾਵੇ। ਸੋ ਇਹ ਪਹਿਲੇ ਹੀ ਸ਼ੰਕੇ ਦੂਰ ਕੀਤੇ ਹੋਏ ਆ। ਜਿਵੇਂ ਤੁਸੀਂ ਕਿਹਾ ਹੈ ਕਿ 10 ਅਗਸਤ ਤੱਕ ਅਸੀਂ ਆਪਣਾ ਜਿਹੜਾ ਜਾਗਰੂਕ ਕਰਨ ਦਾ ਲੋਕਾਂ ਨੂੰ ਬੀੜਾ ਚੁੱਕਿਆ ਉਹ ਬਿਲਕੁਲ ਜਾਰੀ ਰਹੇਗਾ। ਅੱਜ ਗੱਲ ਕੀਤੀ ਹੈ, ਇਹ ਹੋ ਸਕਦਾ ਜੀ ਕੱਲ ਪਰਸੋਂ ਅਸੀਂ ਫਿਰ ਤੁਹਾਨੂੰ ਕਾਲ ਲਾ ਲਈਏ ਤੇ ਆਪਸ ਵਿੱਚ ਫਿਰ ਅਸੀਂ ਗੱਲਾਂ ਕਰਕੇ ਲੋਕਾਂ ਨੂੰ ਇਹਨਾਂ ਸੈਂਸਸ ਬਾਰੇ, ਆਪਣੀ ਮਾਂ ਬੋਲੀ ਦੀ ਹੋਂਦ ਨੂੰ ਕਾਇਮ ਰੱਖਣ ਲਈ ਤੁਹਾਡੇ ਨਾਲ ਗੱਲਬਾਤ ਕਰੀਏ, ਤਾਂ ਕਿ ਜਿਹੜਾ ਥੋੜਾ ਬਹੁਤਾ ਹੋਕਾ ਆਪਾਂ ਦੇ ਸਕਦੇ ਆ ਆਪਣੀ ਕਮਿਊਨਿਟੀ ਨੂੰ, ਆਪਣੀ ਜਿਹੜੀ ਸਾਡੀ ਖਾਸ ਕਰਕੇ ਮਾਂ ਬੋਲੀ ਲਈ ਅਸੀਂ ਕੋਈ ਕਦਮ ਚੁੱਕ ਸਕਦੇ ਆ। ਤਾਂ ਤੁਹਾਡੇ ਨਾਲ ਹਮੇਸ਼ਾ ਕੰਟੈਕਟ ਕਰਨ ਦੀ ਕੋਸ਼ਿਸ਼ ਕਰਾਂਗੇ ਜੀ। ਬਿਲਕੁਲ ਧੰਨਵਾਦ ਅਰਜਨ। ਤੇ ਮੈਂ ਤਾਂ ਤੁਹਾਨੂੰ ਦੱਸ ਦਿਆਂ ਜੀ, ਮੈਂ ਤਾਂ ਨਾ ਮੇਰੇ ਕੋਲ ਤਾਂ ਇੱਕ ਡਮਰੂ ਆ ਜਿਹੜਾ ਵਜਾਉਣਾ ਆਉਂਦਾ, ਤੇ ਮੈਂ ਉਹ ਡਮਰੂ ਨਾ ਥੋੜੇ ਦਿਨਾਂ ਲਈ ਕਿੱਲੇ ਤੇ ਟੰਗਿਆ ਸੀ। ਮੈਂ ਕਿਹਾ 1 ਤਰੀਕ ਨੂੰ ਸੈਂਸਸ ਵਾਲਾ ਡਮਰੂ ਫਿਰ ਨਾ ਲਗਾਤਾਰ 10 ਦਿਨ ਵਜਾਊਂਗਾ। ਪਰ ਤੁਸੀਂ ਉਹ ਮੈਨੂੰ ਹੋਰ ਅਗੇਤਾ ਲਵਾਤਾ ਹੁਣ ਇਹ ਡਮਰੂ, ਤੇ ਹੁਣ ਇਹ ਡਮਰੂ ਆਉਣ ਵਾਲੇ 15-20 ਦਿਨ ਵੱਜਦਾ ਹੀ ਰਹੂਗਾ। ਇਹ ਵੱਜਦਾ ਹੀ ਰਹੂਗਾ ਜੀ, ਤੇ ਅਸੀਂ ਤੁਹਾਡੇ ਤੋਂ ਵਜਵਾਉਂਦੇ ਰਹਾਂਗੇ। ਥੈਂਕ ਯੂ ਸੋ ਮਚ ਮਿੰਟੂ ਬਰਾੜ ਜੀ ਸਾਰੀ ਜਾਣਕਾਰੀ ਦੇ ਲਈ। ਬਹੁਤ ਬਹੁਤ ਮਿਹਰਬਾਨੀ ਜੀ, ਥੈਂਕ ਯੂ। ਦਰਸ਼ਕੋ, ਸਮਾਂ ਹੋ ਚੁੱਕਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਦੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਧੰਨਵਾਦ।